ਖਬਰ ਜਿਹੜੀ ਕਰਦੇ ਆ ਇੱਕ ਜੱਜ ਨੇ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ ਬਾਰੇ ਟਿੱਪਣੀ ਕੀਤੀ ਆ ਰੂਲਿੰਗ ਜਿਹੜੀ ਉਹ ਦਿੱਤੀ ਉਹਨਾਂ ਨੇ ਕਿਹਾ ਵੀ ਡੋਨਲਡ ਟਰੰਪ ਹੋਣਾ ਨੇ ਬੈਂਕਾਂ ਨੂੰ ਇੰਸ਼ੋਰਰਸ ਨੂੰ ਡੀਫਰਾਡ ਕੀਤਾ ਧੋਖਾ ਦਿੱਤਾ ਜਦ ਉਹ ਆਪਣਾ ਰੀਅਲ ਏਸਟੇਟ ਦਾ ਐਮਪਾਇਰ ਬਿਲਡ ਕਰ ਰਹੇ ਸੀ। ਇਹ ਜਿਹੜੀ ਰੂਲਿੰਗ ਆ ਇੱਕ ਸਿਵਲ ਲਾਸੂਟ ਦੇ ਉੱਤੇ ਜਿਹੜੀ ਉਹ ਆਈ ਆ। ਇਹ ਜਿਹੜਾ ਸਿਵਲ ਲਾਸੂਟ ਨਿਊਯਾਰਕ ਦੀ ਅਟਾਰਨੀ ਜਨਰਲ ਲਟੀਟੀਆ ਜੇਮਸ ਆ ਉਹਨਾਂ ਨੇ ਲਿਆਂਦਾ ਸੀ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ ਉੱਤੇ। ਜੱਜ ਆਰਥਰ ਐਂਗਰੋਨ ਉਹਨਾਂ ਨੇ ਇਸ ਦੇ ਉੱਤੇ ਅੱਜ ਰੂਲਿੰਗ ਦਿੱਤੀ। ਉਹਨਾਂ ਨੇ ਕਿਹਾ ਵੀ ਡੋਨਲਡ ਟਰੰਪ ਹੋਣਾ ਨੇ ਫਰਾਡ ਕਮਿਟ ਕੀਤਾ ਆ ਕਈ ਸਾਲਾਂ ਦੇ ਲਈ ਜਦ ਉਹ ਰੀਅਲ ਸਟੇਟ ਦਾ ਐਮਪਾਇਰ ਬਿਲਡ ਕਰ ਰਹੇ ਸੀਗੇ ਤੇ ਉਹ ਆਪਣੇ ਆਪ ਨੂੰ ਫੇਮ ਦੇ ਵਿੱਚ ਲੈ ਕੇ ਆ ਰਹੇ ਸੀ ਤੇ ਇਵੈਂਚੁਅਲੀ ਜਿਹੜੇ ਆ ਉਹ ਰਾਸ਼ਟਰਪਤੀ ਵੀ ਬਣੇ ਆ। ਜੱਜ ਆਰਥਰ ਐਂਗਰੋਨ ਨੇ ਆਰਡਰ ਕੀਤਾ ਆ ਟਰੰਪ ਹੋਣਾ ਦੇ ਜਿਹੜੇ ਬਿਜ਼ਨੈਸਸ ਲਾਇਸੈਂਸ ਨੂੰ ਉਹਨਾਂ ਨੂੰ ਰਿਸੈਂਡ ਕਰਨ ਦੇ ਲਈ ਵਾਪਸ ਬੇਸਿਕਲੀ ਲੈਣ ਦੇ ਲਈ ਇਸ ਪਨਿਸ਼ਮੈਂਟ ਦੇ ਤੌਰ ਦੇ ਉੱਤੇ ਟਰੰਪ ਉਹਨਾਂ ਦੇ ਲਾਇਰ ਜਿਹੜੇ ਕ੍ਰਿਸਟੋਫਰ ਕੀਸੀ ਆ ਉਹਨਾਂ ਨੇ ਇਹ ਕਿਹਾ ਵੀ ਉਹ ਇਸ ਡਿਸੀਜਨ ਦੇ ਉਲਟ ਅਪੀਲ ਜਿਹੜੀ ਆ ਉਹ ਪਾਉਣਗੇ ਤੇ ਉਹਨਾਂ ਨੇ ਇਸ ਫੈਸਲੇ ਨੂੰ ਮਿਸਕੈਰੇਜ ਆਫ ਜਸਟਿਸ ਆਖਿਆ ਆ। ਉਹ ਕਹਿੰਦੇ ਵੀ ਇਹਨਾਂ ਨੇ ਜਿਹੜਾ ਫੈਸਲਾ ਸੁਣਾਇਆ ਆ ਉਹ ਟੋਟਲੀ ਜੋ ਤੱਥ ਨੇ ਤੇ ਜੋ ਗਵਰਨਿੰਗ ਲਾ ਆ ਉਸ ਤੋਂ ਡਿਸਕਨੈਕਟਡ ਨਜ਼ਰ ਆ ਰਿਹਾ ਹੈਗਾ ਆ। ਲਟੀਟੀਆ ਜੇਮਸ ਹੁਣਾਂ ਨੇ ਇਹ ਕਥਿਤ ਤੌਰ ਦੇ ਉੱਤੇ ਦਾਅਵੇ ਕੀਤੇ ਸੀਗੇ ਇਸ ਲਾਸੂਟ ਦੇ ਵਿੱਚ ਵੀ ਟਰੰਪ ਹੁਣਾਂ ਨੇ ਆਪਣੀ ਜਿਹੜੀ ਜਾਇਦਾਦ ਆ ਉਸ ਨੂੰ ਵੱਧ ਜਿਹੜਾ ਦਿਖਾ ਕੇ ਬੈਂਕਾਂ ਤੋਂ ਵੱਡੇ ਜਿਹੜੇ ਆ ਉਹ ਲੋਨ ਲੈ ਲਏ ਜਦ ਕਿ ਉਹਨਾਂ ਦੀ ਆਪਣੀ ਉਸ ਜਾਇਦਾਦ ਦੀ ਜਾਂ ਰੀਅਲ estate ਦੀ ਉਨੀ ਵੈਲਿਊ ਵੀ ਨਹੀਂ ਸੀਗੀ। ਵੱਧ ਜਿਹੜਾ ਆ ਉਹਨਾਂ ਨੇ ਬ੍ਰੈਗ ਕਰਕੇ ਜਿਹੜਾ ਉਹ ਕੀਤਾ ਆ। ਸੋ ਇਹ ਜਿਹੜੇ ਜੱਜ ਆ ਉਹਨਾਂ ਨੇ ਬੇਸਿਕਲੀ ਉਸ ਗੱਲ ਦੇ ਉੱਤੇ ਮੋਹਰ ਜਿਹੜੀ ਉਹ ਲਗਾ ਦਿੱਤੀ ਆ ਵੀ ਟਰੰਪ ਹੁਣਾਂ ਨੇ ਬੈਂਕਾਂ ਨੂੰ ਤੇ ਇੰਸ਼ੋਰੈਂਸ ਨੂੰ ਧੋਖਾ ਜਿਹੜਾ ਉਹ ਦਿੱਤਾ ਹੈ। ਜੀ। ਖਬਰ ਜਿਹੜੀ ਕਰਦੇ ਆ ਇੱਕ ਜੱਜ ਨੇ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ ਬਾਰੇ ਟਿੱਪਣੀ ਕੀਤੀ ਆ ਰੂਲਿੰਗ ਜਿਹੜੀ ਉਹ ਦਿੱਤੀ। ਉਹਨਾਂ ਨੇ ਕਿਹਾ ਵੀ ਡੋਨਲਡ ਟਰੰਪ ਹੋਣਾ ਨੇ ਬੈਂਕਾਂ ਨੂੰ ਇੰਸ਼ੋਰਰਸ ਨੂੰ ਡੀਫਰਾਡ ਕੀਤਾ ਧੋਖਾ ਦਿੱਤਾ ਜਦ ਉਹ ਆਪਣਾ ਰੀਅਲ ਏਸਟੇਟ ਦਾ ਐਮਪਾਇਰ ਬਿਲਡ ਕਰ ਰਹੇ ਸੀ। ਇਹ ਜਿਹੜੀ ਰੂਲਿੰਗ ਆ ਇੱਕ ਸਿਵਲ ਲਾਸੂਟ ਦੇ ਉੱਤੇ ਜਿਹੜੀ ਉਹ ਆਈ ਆ। ਇਹ ਜਿਹੜਾ ਸਿਵਲ ਲਾਸੂਟ ਨਿਊਯਾਰਕ ਦੀ ਅਟਾਰਨੀ ਜਨਰਲ ਲਟੀਟੀਆ ਜੇਮਸ ਆ ਉਹਨਾਂ ਨੇ ਲਿਆਂਦਾ ਸੀ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ ਉੱਤੇ। ਜੱਜ ਆਰਥਰ ਐਂਗਰੋਨ ਉਹਨਾਂ ਨੇ ਇਸ ਦੇ ਉੱਤੇ ਅੱਜ ਰੂਲਿੰਗ ਦਿੱਤੀ। ਉਹਨਾਂ ਨੇ ਕਿਹਾ ਵੀ ਡੋਨਲਡ ਟਰੰਪ ਹੋਣਾ ਨੇ ਫਰਾਡ ਕਮਿਟ ਕੀਤਾ ਆ ਕਈ ਸਾਲਾਂ ਦੇ ਲਈ ਜਦ ਉਹ ਰੀਅਲ estate ਦਾ ਐਮਪਾਇਰ ਬਿਲਡ ਕਰ ਰਹੇ ਸੀਗੇ ਤੇ ਉਹ ਆਪਣੇ ਆਪ ਨੂੰ ਫੇਮ ਦੇ ਵਿੱਚ ਲੈ ਕੇ ਆ ਰਹੇ ਸੀ ਤੇ ਇਵੈਂਚੁਅਲੀ ਜਿਹੜੇ ਆ ਉਹ ਰਾਸ਼ਟਰਪਤੀ ਵੀ ਬਣੇ ਆ। ਜੱਜ ਆਰਥਰ ਐਂਗਰੋਨ ਨੇ ਆਰਡਰ ਕੀਤਾ ਆ ਟਰੰਪ ਹੋਣਾ ਦੇ ਜਿਹੜੇ ਬਿਜ਼ਨੈਸਸ ਲਾਇਸੈਂਸ ਨੂੰ ਉਹਨਾਂ ਨੂੰ ਰਿਸੈਂਡ ਕਰਨ ਦੇ ਲਈ ਵਾਪਸ ਬੇਸਿਕਲੀ ਲੈਣ ਦੇ ਲਈ ਇਸ ਪਨਿਸ਼ਮੈਂਟ ਦੇ ਤੌਰ ਦੇ ਉੱਤੇ ਟਰੰਪ ਉਹਨਾਂ ਦੇ ਲਾਇਰ ਜਿਹੜੇ ਕ੍ਰਿਸਟੋਫਰ ਕੀਸੀ ਆ ਉਹਨਾਂ ਨੇ ਇਹ ਕਿਹਾ ਵੀ ਉਹ ਇਸ ਡਿਸੀਜਨ ਦੇ ਉਲਟ ਅਪੀਲ ਜਿਹੜੀ ਆ ਉਹ ਪਾਉਣਗੇ ਤੇ ਉਹਨਾਂ ਨੇ ਇਸ ਫੈਸਲੇ ਨੂੰ ਮਿਸਕੈਰੇਜ ਆਫ ਜਸਟਿਸ ਆਖਿਆ ਆ। ਉਹ ਕਹਿੰਦੇ ਵੀ ਇਹਨਾਂ ਨੇ ਜਿਹੜਾ ਫੈਸਲਾ ਸੁਣਾਇਆ ਆ ਉਹ ਟੋਟਲੀ ਜੋ ਤੱਥ ਨੇ ਤੇ ਜੋ ਗਵਰਨਿੰਗ ਲਾ ਆ ਉਸ ਤੋਂ ਡਿਸਕਨੈਕਟਡ ਨਜ਼ਰ ਆ ਰਿਹਾ ਹੈਗਾ ਆ। ਲਟੀਟੀਆ ਜੇਮਸ ਹੁਣਾਂ ਨੇ ਇਹ ਕਥਿਤ ਤੌਰ ਦੇ ਉੱਤੇ ਦਾਅਵੇ ਕੀਤੇ ਸੀਗੇ ਇਸ ਲਾਸੂਟ ਦੇ ਵਿੱਚ ਵੀ ਟਰੰਪ ਹੁਣਾਂ ਨੇ ਆਪਣੀ ਜਿਹੜੀ ਜਾਇਦਾਦ ਆ ਉਸ ਨੂੰ ਵੱਧ ਜਿਹੜਾ ਦਿਖਾ ਕੇ ਬੈਂਕਾਂ ਤੋਂ ਵੱਡੇ ਜਿਹੜੇ ਆ ਉਹ ਲੋਨ ਲੈ ਲਏ ਜਦ ਕਿ ਉਹਨਾਂ ਦੀ ਆਪਣੀ ਉਸ ਜਾਇਦਾਦ ਦੀ ਜਾਂ ਰੀਅਲ estate ਦੀ ਉਨੀ ਵੈਲਿਊ ਵੀ ਨਹੀਂ ਸੀਗੀ। ਵੱਧ ਜਿਹੜਾ ਆ ਉਹਨਾਂ ਨੇ ਬ੍ਰੈਗ ਕਰਕੇ ਜਿਹੜਾ ਉਹ ਕੀਤਾ ਆ। ਸੋ ਇਹ ਜਿਹੜੇ ਜੱਜ ਆ ਉਹਨਾਂ ਨੇ ਬੇਸਿਕਲੀ ਉਸ ਗੱਲ ਦੇ ਉੱਤੇ ਮੋਹਰ ਜਿਹੜੀ ਉਹ ਲਗਾ ਦਿੱਤੀ ਆ ਵੀ ਟਰੰਪ ਹੁਣਾਂ ਨੇ ਬੈਂਕਾਂ ਨੂੰ ਤੇ ਇੰਸ਼ੋਰੈਂਸ ਨੂੰ ਧੋਖਾ ਜਿਹੜਾ ਉਹ ਦਿੱਤਾ ਹੈ। ਜੀ।